ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਅਪ੍ਰੈਲ ਪਾਕਿਸਤਾਨ ਦੇ ਵਿੱਚ ਮੰਗਲ ਦੀ ਸ਼ਾਮ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 143। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਲਾਹੌਰ ਤੋਂ ਰੱਖਣੀ ਹੈ। ਇੱਕ ਬਹੁਤ ਹੀ ਅਫਸੋਸਨਾਕ ਵਾਕਿਆ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ। ਇੱਕ ਬੱਚੀ ਜਿਹੜੀ ਇੱਕ ਪਬਲਿਕ ਟਰਾਂਸਪੋਰਟ ਮਤਲਬ ਬੱਸ ਦੇ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨੂੰ ਦੋ ਮਰਦ, ਦੋ ਨੌਜਵਾਨ ਜਿਹੜੇ ਨੇ ਉਹ ਉਹਦੀ ਪਿਟਾਈ ਕਰ ਰਹੇ ਨੇ, ਉੱਤੇ ਤਸ਼ੱਦਦ ਕਰ ਰਹੇ ਨੇ, ਉਹਨੂੰ ਥੱਪੜ ਮਾਰ ਰਹੇ ਨੇ, ਲੱਤਾਂ ਮਾਰ ਰਹੇ ਨੇ, ਮੁੱਕੇ ਮਾਰ ਰਹੇ ਨੇ। ਔਰ ਉਸ ਬੱਸ ਦੇ ਵਿੱਚ ਜ਼ਾਹਿਰ ਹੈ ਪੂਰੀ ਭਰੀ ਹੋਈ ਬੱਸ ਹੈ, ਲੇਕਿਨ ਕੋਈ ਬੇਸ਼ਰਮ ਆਦਮੀ ਉਤਰ ਕੇ ਉਸ ਬੱਚੀ ਨੂੰ ਛੁਡਵਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਹੁਣ ਜ਼ਾਹਿਰ ਹੈ ਇਸ ਸਾਰੇ ਮਾਮਲੇ ਦਾ ਸਾਨੂੰ ਨਹੀਂ ਪਤਾ ਕਿ ਉੱਥੇ ਕੀ ਹੋਇਆ, ਕਿਸ ਤਰ੍ਹਾਂ ਹੋਇਆ। ਬਹਰਹਾਲ ਜੋ ਵੀ ਹੋਇਆ, ਕਿਸੇ ਦੇ ਕੋਲ ਵੀ ਇਹ ਇਖਤਿਆਰ ਮੌਜੂਦ ਨਹੀਂ ਕਿ ਉਹ ਕਿਸੇ ਦੇ ਉੱਤੇ ਵੀ ਤਸ਼ੱਦਦ ਕਰੇ, ਫਿਰ ਖਸੂਸੀ ਤੌਰ 'ਤੇ ਇੱਕ ਖਾਤੂਨ 'ਤੇ, ਔਰ ਫਿਰ ਖਸੂਸੀ ਤੌਰ 'ਤੇ ਇੱਕ ਬੱਚੀ 'ਤੇ। ਇਹ ਜਿਹੜਾ ਤਸ਼ੱਦਦ ਹੈ ਇਹ ਤੁਹਾਨੂੰ ਅਸੀਂ ਇਹਦੀ ਹਲਕੀ ਫੁਲਕੀ ਵੀਡੀਓ ਦਿਖਾ ਦਿੰਦੇ, ਪੂਰੀ ਤਾਂ ਨਹੀਂ ਦਿਖਾ ਸਕਦੇ, ਲੇਕਿਨ ਇਸ ਕਦਰ ਮੈਂ ਇਹ ਕਹਾਂਗਾ ਕਿ ਜ਼ੁਲਮ ਦਾ ਸ਼ਿਕਾਰ ਉਹ ਬੱਚੀ ਨਜ਼ਰ ਆਉਂਦੀ ਹੈ ਉੱਥੇ। ਔਰ ਹੈਰਾਨ ਮੈਂ ਆਪਣੀ ਸੁਸਾਇਟੀ ਤੋਂ ਹੈ। ਪਿਛਲੇ ਦਿਨਾਂ 'ਚ ਵੀ ਤੁਹਾਨੂੰ ਇੱਕ ਵੀਡੀਓ ਵਿਖਾਈ ਸੀ ਜਿਹਦੇ ਵਿੱਚ ਇੱਕ ਸ਼ਖਸ ਤੇਲ ਦੀਆਂ ਕੀਮਤਾਂ ਤੋਂ ਤੰਗ ਆ ਕੇ ਆਪਣੇ ਮੋਟਰਸਾਈਕਲ ਨੂੰ ਅੱਗ ਲਾ ਰਿਹਾ ਸੀ। ਪੁਲਿਸ ਵਾਲੇ ਵੀ ਉੱਥੇ ਖਲੋਤੇ ਸਨ, ਪੂਰੀ ਆਵਾਮ ਵੀ ਉੱਥੇ ਖਲੋਤੀ ਸੀ। ਜ਼ਾਹਿਰ ਹੈ ਜਿਸ ਵੇਲੇ ਉਹ ਮੋਟਰਸਾਈਕਲ ਨੂੰ ਅੱਗ ਲਾ ਰਿਹਾ ਸੀ ਅਤੇ ਉਹ ਉਸ ਵੇਲੇ ਤੈਸ਼ ਦੇ ਵਿੱਚ ਆਇਆ ਹੋਇਆ ਸੀ, ਜਜ਼ਬਾਤ ਉੱਤੇ ਗਾਲਬ ਆਏ ਹੋਏ ਸਨ। ਔਰ ਉਹ ਜਿਸ ਤਰੀਕੇ ਨਾਲ ਮੋਟਰਸਾਈਕਲ ਨੂੰ ਔਰ ਅੱਗ ਨੂੰ ਹੈਂਡਲ ਕਰ ਰਿਹਾ ਸੀ, ਉਹਨੂੰ ਖੁਦ ਨੂੰ ਵੀ ਅੱਗ ਲੱਗ ਸਕਦੀ ਸੀ। ਉੱਥੇ ਖਲੋਤੇ ਲੋਕਾਂ ਨੂੰ ਉਸ ਸਾਰੇ ਕੰਮ ਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ ਸੀ, ਡੱਕਣਾ ਚਾਹੀਦਾ ਸੀ, ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਲੇਕਿਨ ਸਾਰੇ ਜਿਹੜੇ ਨੇ ਉਹ ਤਮਾਸ਼ਾਈ ਬਣ ਕੇ ਖਲੋਤੇ ਸਨ, ਬਲਕਿ ਤਮਾਸ਼ਬੀਨ ਬਣ ਕੇ, ਔਰ ਕੋਈ ਉਹਦੇ ਵਿੱਚ ਇੰਟਰਵੀਨ ਨਹੀਂ ਸੀ ਕਰ ਰਿਹਾ। ਇੱਥੇ ਵੀ ਜਿਹੜੀ ਸਭ ਤੋਂ ਅਫਸੋਸ ਦੀ ਗੱਲ ਨਜ਼ਰ ਆ ਰਹੀ ਹੈ ਉਹ ਇਹੀ ਹੈ ਕਿ ਉਹ ਬੱਚੀ ਬਾਰ-ਬਾਰ ਬੱਸ ਦੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਬਾਰ-ਬਾਰ ਉਹਨੂੰ ਉਹ ਮਾਰ ਰਹੇ ਨੇ, ਉੱਤੇ ਤਸ਼ੱਦਦ ਕਰ ਰਹੇ ਨੇ। ਲੋਕੀ ਵੀਡੀਓ ਬਣਾ ਰਹੇ ਨੇ ਲੇਕਿਨ ਕੋਈ ਛੁਡਵਾ ਨਹੀਂ ਰਿਹਾ ਉਹਨਾਂ ਨੂੰ। ਇਹ ਤੁਸੀਂ ਸਾਡੇ ਮਾਸ਼ਰੇ ਦਾ ਜਿਹੜਾ ਤਤਹੀਰ ਹੈ ਇਖਲਾਕੀ ਇਕਦਾਰ ਦੀ, ਜਿਹੜਾ ਪਹਿਲੇ ਹਰ ਬੰਦਾ ਆਪਣੀ ਬੱਚੀ ਨੂੰ ਤੇ ਆਪਣੀ ਬੱਚੀ ਸਮਝਦਾ ਸੀ, ਦੂਸਰੇ ਦੀ ਬੱਚੀ ਨੂੰ ਵੀ ਆਪਣੀ ਬੱਚੀ ਸਮਝਦਾ ਸੀ। ਧੀਆਂ, ਭੈਣਾਂ, ਬੱਚੀਆਂ ਸਾਂਝੀਆਂ ਸਮਝੀਆਂ ਜਾਂਦੀਆਂ ਸਨ ਅਤੇ ਦੂਜਿਆਂ ਦੀ ਖਵਾਤੀਨ ਨੂੰ ਉਸ ਤਰ੍ਹਾਂ ਹੀ ਇਹਤਰਾਮ ਨਾਲ ਵੇਖਿਆ ਜਾਂਦਾ ਸੀ ਜਿਸ ਤਰ੍ਹਾਂ ਆਪਣੀ ਖਵਾਤੀਨ ਨੂੰ। ਅਤੇ ਕੋਈ ਕਿਸੇ ਖਾਤੂਨ ਨਾਲ ਬਦਤਮੀਜ਼ੀ ਕਰਦਾ ਸੀ, ਦਸਤਰਾਜ਼ੀ ਤਾਂ ਬੜੀ ਦੂਰ ਦੀ ਗੱਲ ਹੈ, ਵਰਬਲ ਬਦਤਮੀਜ਼ੀ ਵੀ ਕਰਦਾ ਸੀ, ਅਤੇ ਲਾਗੇ ਚਾਗੇ ਵਾਲੇ ਬੰਦੇ ਜਿਹੜੇ ਨੇ ਉਹ ਲਿੱਤਰ ਲਾ ਲੈਂਦੇ ਸਨ। ਇਹ ਪਾਕਿਸਤਾਨ ਹੁਣ ਪਤਾ ਨਹੀਂ ਕਿਹੜੇ ਪਾਸੇ ਤੁਰ ਪਿਆ ਹੈ। ਇਹ ਸਭ ਦੀ ਮਾਂ ਦਾ ਪੰਜਾਬ ਜਿਹੜਾ ਹੈ, ਜਿਹੜੇ ਆਂਦੇ ਨੇ ਕਿ ਔਰਤਾਂ ਸਾਡੇ ਵਾਸਤੇ ਰੈੱਡ ਲਾਈਨ ਨੇ, ਉੱਥੇ ਤੁਸੀਂ ਸੋਚੋ ਕਿ ਹੁਣ ਸਰੇਆਮ ਔਰਤਾਂ ਦੇ ਉੱਤੇ ਤਸ਼ੱਦਦ ਹੁੰਦਾ ਹੈ ਅਤੇ ਕੋਈ ਪੁੱਛਣ ਵਾਲਾ ਨਹੀਂ। ਕੱਲ੍ਹ ਪਰਸੋਂ ਜਿਹੜੀਆਂ ਖਬਰਾਂ ਅਸੀਂ ਤੁਹਾਡੇ ਸਾਹਮਣੇ ਰੱਖੀਆਂ, ਥਾਣਾ ਜਿਹੜਾ ਲਾਹੌਰ ਦਾ ਇੱਕ ਥਾਣਾ ਸੀ, ਉਹਦੇ ਵਿੱਚ ਕਿਸ ਤਰ੍ਹਾਂ ਇੱਕ ਬੱਚੀ 'ਤੇ ਜਿਸ ਵੇਲੇ ਚੋਰੀ ਦਾ ਇਲਜ਼ਾਮ ਲੱਗਾ ਅਤੇ ਉਹਦੇ ਛੋਟੇ ਭਾਈ ਨੂੰ, 9 ਉਮਰ ਭਾਈ, ਕਮਸਨ ਭਾਈ ਸੀ ਉਹਦਾ, ਉਹਨੂੰ ਪੁਲਿਸ ਵਾਲਿਆਂ ਨੇ ਲਟਕਾਇਆ ਸੀ। ਉਹਦੀ ਤਸਵੀਰ ਵੀ ਸਾਡੇ ਕੋਲ ਹੈ, ਲੇਕਿਨ ਉਹ ਦਿਖਾਉਂਦਿਆਂ ਤੁਹਾਨੂੰ ਦਿਲ ਨਹੀਂ ਕਰਦਾ, ਦਿਲ ਮੰਨਦਾ ਨਹੀਂ ਹੈ। ਛੋਟੇ ਬੱਚੇ ਨੂੰ ਪੁਲਿਸ ਨੇ ਰੱਸੇ ਨਾਲ ਛੱਤ ਨਾਲ ਲਟਕਾਇਆ ਹੋਇਆ ਹੈ ਅਤੇ ਉਹਦੇ ਜਿਹੜੇ ਬਾਜ਼ੂ ਨੇ ਉੱਤੇ ਟੰਗੇ ਨੇ ਲਟਕਾ ਕੇ, ਅਤੇ ਉਹਨਾਂ ਦਰਮਿਆਨ 'ਚ ਇੱਕ ਪਾਈਪ ਗੁਜ਼ਾਰਿਆ ਹੋਇਆ ਬਾਜ਼ੂਆਂ ਦੇ। ਹੁਣ ਸੋਚੋ ਕਿ ਉਹਦਾ ਜਿਹੜਾ ਬਾਡੀ ਦਾ ਸਟਰਕਚਰ ਹੈ, ਉਹਦੇ ਜਿਹੜੇ ਮਸਲਸ ਨੇ, ਉਹਦੇ ਜਿਹੜੇ ਪੱਠੇ ਨੇ, ਉਹ ਇਸੇ ਉਮਰ 'ਚ ਹੀ ਤੋੜ ਛੋੜ ਦੇਣਗੇ। ਉਹ ਸਾਰੀ ਉਮਰ ਜਾਂ ਉਹਨੂੰ ਅਪਾਹਜ ਕਰਕੇ ਛੱਡ ਦੇਣਗੇ ਜਾਂ ਉਹਨੂੰ ਦਾਗੀ ਕਰਕੇ ਛੱਡ ਦੇਣਗੇ ਵਿਚਾਰੇ ਨੂੰ, ਕਿਉਂਕਿ ਉਹ ਕਿਸੇ ਗਰੀਬ ਦਾ ਬੱਚਾ ਹੈ। ਇਹ ਜਿਹੜੀ ਬੱਚੀ ਹੈ ਇਹ ਵੀ ਮਾੜੇ ਦੀ ਬੱਚੀ ਹੈ। ਤਗੜੇ ਦੀ ਬੱਚੀ ਨੂੰ ਹੱਥ ਲਾਇਆ ਹੁੰਦਾ, ਇੱਥੇ ਪੈਰ ਰੌਲੇ ਜਾਣੇ ਸਨ। ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਨੂੰ ਵੀ ਹੱਥ ਲਾਉਣਾ ਚਾਹੀਦਾ। ਬੱਚੀਆਂ, ਮੈਂ ਪਹਿਲਾਂ ਵੀ ਆਖਿਆ ਵੀ ਧੀਆਂ, ਭੈਣਾਂ, ਮਾਵਾਂ ਸਾਂਝੀਆਂ ਨੇ, ਉਹ ਕਿਸੇ ਤਗੜੇ ਦੀ ਹੋਵੇ ਅਤੇ ਭਾਵੇਂ ਮਾੜੇ ਦੀ ਹੋਵੇ। ਲੇਕਿਨ ਸਿਰਫ ਮੈਂ ਤੁਹਾਨੂੰ ਇਹ ਮਾਸ਼ਰਾ ਕਿੰਨਾ ਜ਼ਿਆਦਾ ਅਲੀਟਿਜ਼ਮ ਦਾ ਸ਼ਿਕਾਰ ਹੈ ਕਿ ਇੱਥੇ ਅਲੀਟ ਨੂੰ ਜਿਹੜੇ ਮਾਮਲਾਤ ਠੀਕ ਲੱਗਦੇ ਨੇ ਉਹਦੇ 'ਤੇ ਰੌਲਾ ਪਾ ਦਿੰਦੇ ਨੇ, ਅਤੇ ਜਿਹੜੇ ਮਾਮਲਾਤ ਆਮ ਬੰਦੇ ਨਾਲ ਰਿਲੇਟਡ ਹੁੰਦੇ ਨੇ ਉਹ ਹਰ ਰੋਜ਼ ਇਹ ਕੋਈ ਇੱਕ ਥਾਂ 'ਤੇ ਥੋੜ੍ਹੀ ਹੈ ਗਰੀਬ ਦੀ ਬੱਚੀ ਜਿਹੜੀ ਉਹ ਮਾਰ ਖਾ ਰਹੀ ਹੈ। ਹਰ ਥਾਂ 'ਤੇ ਇਹਨਾਂ ਦੇ ਨਾਲ ਇਹ ਸਲੂਕ ਹੋਣ ਡਿਆ, ਲੇਕਿਨ ਇਹਨਾਂ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ, ਇਹਨਾਂ ਵਾਸਤੇ ਕੋਈ ਗੱਲ ਕਰਨ ਵਾਲਾ ਨਹੀਂ। ਅੱਛਾ, ਹੁਣ ਤਾਂ ਅਗਰ ਇਹ ਸੋਸ਼ਲ ਮੀਡੀਆ ਦੇ ਉੱਤੇ ਗੱਲ ਬਹੁਤੀ ਵੱਧ ਗਈ ਤਾਂ ਤੁਸੀਂ ਵੇਖਿਓ ਮਰੀਮ ਸਾਹਿਬਾ ਇਹ 'ਤੇ ਐਕਸ਼ਨ ਵੀ ਲੈਣਗੇ, ਬਹਿ ਕੇ ਇੱਕ ਅਦਾਕਾਰੀ ਵੀ ਹੋਏਗੀ ਪੂਰੀ ਦੀ ਪੂਰੀ, ਕੋਈ ਨਾ ਕੋਈ ਮੀਟਿੰਗ ਵੀ ਹੋਏਗੀ, ਸਜ਼ਾ ਦੇਣ ਦੀ, ਜਜ਼ਾ ਦੇਣ ਦੀ ਵੀ ਗੱਲ ਹੋਏਗੀ। ਲੇਕਿਨ ਉਸ ਤੋਂ ਬਾਅਦ ਜਿਹੜਾ ਮਾਮਲਾ ਮੀਡੀਆ 'ਤੇ ਨਹੀਂ ਆਏਗਾ, ਉੱਥੇ ਜਿਹੋ ਜਿਹਾ ਮਰਜ਼ੀ ਜ਼ੁਲਮ ਹੋ ਜਾਏ, ਇਹਨਾਂ ਨੂੰ ਕੋਈ ਲੈਣ ਦੇਣ ਹੈ ਹੀ ਨਹੀਂ ਉਸ ਗੱਲ ਨਾਲ। ਕਿਉਂਕਿ ਅਗਰ ਇਹਨਾਂ ਨੂੰ ਲੈਣ ਦੇਣ ਹੋਵੇ ਅਤੇ ਇਹਨਾਂ ਦੇ ਆਪਣੇ ਪੁਲਿਸ ਸਟੇਸ਼ਨ, ਇਹਨਾਂ ਦੇ ਆਪਣੇ ਜਿਹੜੇ ਪੁਲਿਸ ਦੇ SHO, ਇਨਵੈਸਟੀਗੇਸ਼ਨ ਦੇ ਆਫਿਸਰ, ਇਹਨਾਂ ਦੀ ਆਪਣੀ CCD ਜਿਵੇਂ ਲੋਕਾਂ ਨੂੰ ਬੇਯਾਰੋ ਮਦਦਗਾਰ ਕਤਲ ਕਰ ਰਹੀ ਹੈ, ਇੰਜੇ ਕਰਨ। ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਉੱਤੇ ਬੈਠੀ ਜਿਹੜੀ ਹੁਕਮਰਾਨ ਟੱਬਰ ਹੈ, ਉਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਲੈਣ ਦੇਣ ਨਹੀਂ, ਉਹ ਵੀ ਆਪਣਾ ਕੰਮ ਚਲਾ ਰਹੇ ਨੇ। ਅੱਛਾ ਜੀ, ਇੱਕ ਪਾਸੇ 'ਤੇ ਇਹ ਕੰਮ ਚੱਲ ਰਿਹਾ, ਦੂਸਰੇ ਪਾਸੇ ਚੁੱਕ ਪ੍ਰੋਗਰਾਮ ਵੀ ਚੱਲ ਰਿਹਾ ਪੂਰਾ। ਚੁੱਕ ਦਾ ਮਤਲਬ ਹੈ
ਕਿ ਜਿਹੜੀ ਖੁਸ਼ਾਮਦ ਹੁੰਦੀ ਹੈ। ਪੰਜਾਬ ਅਸੈਂਬਲੀ ਦੇ ਵਿੱਚ ਹਕੂਮਤੀ ਰੁਕਨ ਨੇ ਰਾਜਾ ਸ਼ੌਕਤ ਭੱਟੀ, ਉਹਨਾਂ ਨੇ ਮਰੀਮ ਨਵਾਜ਼ ਸਾਹਿਬਾ ਨੂੰ ਉਹਨਾਂ ਦੇ ਜਿਹੜੇ ਮਨਸੂਬੇ ਨੇ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਨ ਵਾਸਤੇ, ਇਹ ਇਹਨਾਂ ਦੀ ਆਪਣੀ ਹੀ ਪਾਰਟੀ ਹੈ, ਉਹਦੇ ਹੀ ਮੈਂਬਰ ਨੇ ਰਾਜਾ ਸ਼ੌਕਤ ਭੱਟੀ ਸਾਹਿਬ, ਉਹਨਾਂ ਨੇ ਮਰੀਮ ਨਵਾਜ਼ ਸਾਹਿਬਾ ਨੂੰ ਖਰਾਜੇ ਤਹਿਸੀਨ ਪੇਸ਼ ਕਰਨ ਵਾਸਤੇ ਇੱਕ ਪੰਜਾਬ ਅਸੈਂਬਲੀ ਦੇ ਵਿੱਚ ਕਰਾਰਦਾਦ ਪੇਸ਼ ਕਰ ਦਿੱਤੀ ਹੈ। ਜ਼ਰਾ ਇਹਨਾਂ ਦੀ ਅਕਲ ਸੋਚੋ। ਕੱਲ੍ਹ ਬਾਜੀ ਮਰੀਮ ਨੇ ਆਪਣੀਆਂ ਤਸਵੀਰਾਂ ਉਹ ਮੈਰਾਥਨ ਦੇ ਵਿੱਚ ਲੋਕਾਂ ਦੇ ਸੀਨਿਆਂ ਦੇ ਉੱਤੇ ਲਵਾਈਆਂ ਸਨ, ਨੌਜਵਾਨਾਂ ਦੇ, ਬਜ਼ੁਰਗਾਂ ਦੇ, ਮਰਦਾਂ ਦੇ, ਔਰਤਾਂ ਦੇ, ਬੱਚਿਆਂ ਦੇ, ਸਾਰਿਆਂ ਦੇ ਸੀਨਿਆਂ ਦੇ ਉੱਤੇ ਬਾਜੀ ਦੀਆਂ ਤਸਵੀਰਾਂ ਸਨ। ਅਤੇ ਅੱਜ ਪੰਜਾਬ ਅਸੈਂਬਲੀ ਦੇ ਵਿੱਚ ਜਨਾਬ ਰਾਜਾ ਸ਼ੌਕਤ ਭੱਟੀ ਸਾਹਿਬ ਨੇ ਕਿਹਾ ਵੀ ਚੁੱਕ ਦੇਣਾ, ਅਸੀਂ ਬਿਲਕੁਲ ਖੁਸ਼ਾਮਦ ਕਰ ਦੇਣੀ ਹੈ, ਇਸ ਕੰਮ ਨੂੰ ਚੁੱਕ ਕੇ ਰੱਖਣਾ। ਉਹਨਾਂ ਨੇ ਕਿਹਾ ਜੀ ਕਿ ਮਰੀਮ ਸਾਹਿਬਾ ਨੇ ਐਸੇ ਕੰਮ ਕਰ ਛੱਡੇ ਨੇ ਜਿਨ੍ਹਾਂ 'ਤੇ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਨਾ ਚਾਹੀਦਾ। ਇਹ ਹਕੂਮਤੀ ਮੈਂਬਰ ਨੇ। ਜ਼ਰਾ ਸੋਚੋ ਕਿ ਜਦੋਂ ਈਵਾਨ ਦੀ ਇਹ ਹਾਲਤ ਇਹੋ ਜਿਹੀ ਕਰ ਦਿੰਦੇ ਨੇ, ਇਹੋ ਜਿਹੀਆਂ ਕਰਾਰਦਾਦਾਂ ਲੈ ਕੇ ਆਉਂਦੇ ਨੇ, ਬਲਕਿ ਮੈਂ ਤਾਂ ਕਹਿੰਦਾ ਕਿ ਚੁੱਕ ਪ੍ਰੋਗਰਾਮ ਇੱਕ ਨਾਂ ਰੱਖਣਾ ਚਾਹੀਦਾ ਅਸੈਂਬਲੀ ਦੇ ਵਿੱਚ, ਸਪੀਕਰ ਸਾਹਿਬ ਨੂੰ ਇੱਕ ਸੈਸ਼ਨ ਰੱਖਣਾ ਚਾਹੀਦਾ ਹਫ਼ਤੇ 'ਚ ਇੱਕ, ਉਹ ਹੋਣਾ ਚਾਹੀਦਾ ਚੁੱਕ ਪ੍ਰੋਗਰਾਮ। ਉਹਦੇ ਵਿੱਚ ਫਿਰ ਸਾਰੇ ਬੰਦੇ ਜਿਹੜੇ ਇਹੋ ਜਿਹੀਆਂ ਕਰਾਰਦਾਦਾਂ ਜਮ੍ਹਾਂ ਕਰਾਉਣਾ ਚਾਹੁੰਦੇ ਨੇ, ਇਹਨਾਂ ਵਿਚਾਰਿਆਂ ਦਾ ਇਹ ਕਰਦੇ ਕਿਉਂ ਨੇ, ਮੈਂ ਤੁਹਾਨੂੰ ਇਹ ਵੀ ਦੱਸ ਦਿਆਂ। ਜਿਹੜੇ MPA ਹੁੰਦੇ ਨੇ ਜਾਂ MNA ਹੁੰਦੇ ਨੇ, ਅਕਸਰ MPA ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਕਿਉਂ ਕਰਦੇ ਨੇ? ਕਈ ਤਾਂ ਕਰਦੇ ਨੇ ਕਿ ਚਲੋ ਮੀਡੀਆ ਦੇ ਵਿੱਚ ਆ ਜਾਵਾਂਗੇ, ਇਸ ਚੱਕਰ ਜਿਵੇਂ ਅਸੀਂ ਵੀ ਨਾਂ ਲਿਆ, ਹੁਣ ਉਹਨਾਂ ਦਾ ਵੇਖੋ ਨਾਂ ਆ ਗਿਆ ਨਾ। ਵੈਸੇ ਤਾਂ ਤੁਹਾਨੂੰ ਨਹੀਂ ਪਤਾ ਹੋਣਾ ਵੀ ਇਹ ਰਾਜਾ ਸ਼ੌਕਤ ਭੱਟੀ ਸਾਹਿਬ ਕੌਣ ਨੇ, ਲੇਕਿਨ ਹੁਣ ਜੇ ਇਸ ਵੇਲੇ ਨਾਂ ਆ ਗਿਆ ਇੱਕ, ਤਾਂ ਇਹ ਪ੍ਰੋਗਰਾਮ ਮਤਲਬ ਕਿ ਇੱਥੋਂ ਇਹ ਮਾਮਲਾ ਅਚੀਵ ਹੁੰਦਾ। ਦੂਜਾ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੈਸੇ ਤਾਂ ਮੈਨੂੰ ਮਰੀਮ ਸਾਹਿਬਾ ਨੇ ਜਾਣਨਾ ਨਹੀਂ, ਮੈਂ ਜ਼ਰਾ ਚੁੱਕ ਪ੍ਰੋਗਰਾਮ ਕਰਦਾ, ਮਤਲਬ ਕਿ ਚੁੱਕ ਕੇ ਰੱਖਦਾ ਕੰਮ ਨੂੰ, ਖੁਸ਼ਾਮਦ ਕਰਦਾ, ਅਤੇ ਹੋ ਸਕਦਾ ਉਹਨਾਂ ਦੀ ਨਜ਼ਰ ਪੈ ਜਾਏ। ਅੱਛਾ ਚਲੋ ਅਗਰ ਨਜ਼ਰ ਨਾ ਵੀ ਪਵੇ ਤਾਂ ਉਹਨਾਂ ਦੀ ਕੋਈ ਜਿਹੜੇ ਥੱਲੇ ਉਹਨਾਂ ਦੀਆਂ ਖਾਦਮਾਵਾਂ ਨੇ, ਉਹਨਾਂ ਦੇ ਵਿੱਚੋਂ ਤਾਂ ਕਿਸੇ ਦੀ ਨਜ਼ਰ ਪੈ ਜਾਏਗੀ ਨਾ। ਮਤਲਬ ਮਰੀਮ ਔਰੰਗਜ਼ੇਬ ਜਾਂ ਅਜ਼ਮਾ ਬੁਖਾਰੀ ਜਾਂ ਕਿਸੇ ਦੀ, ਉਹ ਸ਼ਾਬਾਸ਼ ਦੇ ਦੇਣੀ ਹੈ ਵੀ ਬੜੀ ਚੰਗੀ ਗੱਲ ਕੀਤੀ ਤੂੰ ਹੈ, ਬਾਜੀ ਮਰੀਮ ਨੂੰ ਜਿਹੜੀ ਤਹਿਸੀਨ ਪੇਸ਼ ਕੀਤੀ। ਇਸੇ ਚੱਕਰ 'ਚ ਕੋਈ ਨਾ ਕੋਈ ਤਸਵੀਰ ਖਿਚਵਾ ਲੈਣਗੇ ਔਰ ਉਸੇ ਚੱਕਰ ਦੇ ਵਿੱਚ ਫਿਰ ਜਾ ਕੇ ਆਪਣੇ ਅਸਿਸਟੈਂਟ ਕਮਿਸ਼ਨਰ ਨੂੰ, ਡਿਪਟੀ ਕਮਿਸ਼ਨਰ ਨੂੰ ਕੋਲ ਥੋੜ੍ਹਾ ਬਹੁਤ ਉਹ ਲਿਹਾਜ਼ ਕਰਨਗੇ ਕਿ ਫਲਾਣੇ ਵਜ਼ੀਰ ਨਾਲ ਤਸਵੀਰ ਖਿਚਾਈ, MPA ਸਾਹਿਬ ਦੀ ਗੱਲਬਾਤ ਸਿੱਧੀ ਹੈ, ਉੱਥੇ ਫੋਨ ਸ਼ੋਨ ਕਰ ਸਕਦੇ ਨੇ ਜਾਂ ਮੇਰੇ ਲਈ ਕੋਈ ਮਸਲਾ ਕ੍ਰੀਏਟ ਕਰ ਸਕਦੇ ਨੇ, ਤਾਂ ਕੋਈ ਥੋੜ੍ਹੇ ਬਹੁਤ ਵਿਚਾਰਿਆਂ ਦੇ ਕੰਮ ਸ਼ਾਮ ਹੋ ਜਾਂਦੇ ਨੇ। ਸੋ ਲਾਰਜਲੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਖਰਾਜੇ ਤਹਿਸੀਨ, ਬਹੁਤਿਆਂ ਸਾਰਿਆਂ ਬੰਦਿਆਂ ਨੂੰ, ਤੇ ਅਗਰ ਤੁਸੀਂ ਕਹੋ ਵੀ ਖਰਾਜੇ ਤਹਿਸੀਨ ਲਿਖ ਕੇ ਵਿਖਾਓ ਕਾਗਜ਼ ਦੇ ਉੱਤੇ ਵੀ ਖਰਾਜੇ ਤਹਿਸੀਨ ਲਿਖੀਦਾ ਕਿਵੇਂ, ਤਾਂ ਬਹੁਤ ਸਾਰੇ ਸੱਜਣਾਂ ਨੂੰ ਲਿਖਣ ਦਾ ਵੀ ਨਹੀਂ ਪਤਾ ਹੁੰਦਾ, ਯਕੀਨ ਕਰੋ। ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਤਹਿਸੀਨ 'ਚ ਨੁਕਤੇ ਕਿੰਨੇ ਆਉਂਦੇ ਨੇ, ਅਤੇ ਲੇਕਿਨ ਉਹਨਾਂ ਨੇ ਜ਼ਾਹਿਰ ਹੈ ਕਿਸੇ ਕੋਲੋਂ ਲਿਖਵਾ ਕੇ ਤੇ ਕਰਾਰਦਾਦ ਫਿੱਟ ਕਰ ਦੇਣੀ ਹੁੰਦੀ ਹੈ। ਬਹੁਤੇ ਸਾਰੇ ਨੇ, ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ। ਔਰ ਮਕਸਦ ਸਿਰਫ ਚੁੱਕ ਪ੍ਰੋਗਰਾਮ ਹੁੰਦਾ, ਖੁਸ਼ਾਮਦ ਹੁੰਦੀ ਹੈ, ਔਰ ਆਪਣੇ ਕੋਈ ਤਬਾਦਲਾ ਕਰਾਉਣਾ, ਕੋਈ ਟਰਾਂਸਫਰ ਕਰਾਉਣੀ ਹੈ, ਕੋਈ ਹੋਰ, ਮੇਰਾ ਮਤਲਬ ਹੈ ਕਿ ਆਪਣੇ ਜਿਹੜੇ ਕੰਮ ਸ਼ਮ ਨੇ ਉਹਨਾਂ ਨੂੰ ਸਿੱਧਾ ਕਰਨਾ ਹੁੰਦਾ। ਅੱਛਾ ਜੀ, ਅੱਗੇ ਸੁਣ ਲਓ। ਪੰਜਾਬ ਦੇ ਵਿੱਚ ਡਾਕਟਰ ਹਫੀਜ਼ ਪਾਸ਼ਾ ਕਹਿੰਦੇ ਨੇ ਕਿ ਉਹ ਇਸ ਵੇਲੇ ਲਾਹੌਰ 'ਚ ਨੇ, ਅਤੇ ਉਹ ਉੱਥੋਂ ਦੱਸ ਰਹੇ ਨੇ ਲਾਹੌਰ 'ਚੋਂ ਕਿ ਬਾਰ-ਬਾਰ ਉੱਥੇ ਬਿਜਲੀ ਜਿਹੜੀ ਹੈ ਉਹ ਬੰਦ ਹੋ ਰਹੀ ਹੈ, ਔਰ ਉਹ ਕਹਿੰਦੇ ਨੇ ਕਿ ਅਗਰ ਲਾਹੌਰ ਦਾ ਇਹ ਹਾਲ ਹੈ ਤਾਂ ਦੱਸੋ ਬਾਕੀ ਪਾਕਿਸਤਾਨ ਦਾ ਕੀ ਹਾਲ ਹੋਏਗਾ। ਡਾਕਟਰ ਹਫੀਜ਼ ਪਾਸ਼ਾ ਕਹਿੰਦੇ ਨੇ ਕਿ 6 ਤੋਂ 8 ਮਰਤਬਾ 24 ਘੰਟੇ ਦੇ ਵਿੱਚ ਬਿਜਲੀ ਜਾਂਦੀ ਹੈ ਲਾਹੌਰ ਦੇ ਵਿੱਚ, ਇਹ ਡਾਕਟਰ ਹਫੀਜ਼ ਪਾਸ਼ਾ ਸਾਹਿਬ ਨੇ ਫਰਮਾਇਆ। ਅੱਛਾ, ਹੁਣ ਇੱਕ ਪਾਸੇ ਤਾਂ ਇਹ ਉਹ ਦਰਦੇ ਸਰ ਦੱਸਣ ਡਏ ਨੇ ਲਾਹੌਰ ਦਾ, ਦੂਜੇ ਪਾਸੇ ਸੁਣ ਲਓ ਕਿ ਬਾਜੀ ਮਰੀਮ ਤੇ ਉਹਨਾਂ ਦੇ ਵਾਲਦ ਸਾਹਿਬ ਪਹੁੰਚੇ ਨੇ ਮਰੀ ਦੇ ਵਿੱਚ, ਉੱਥੇ ਉਹਨਾਂ ਨੇ ਕੀਤਾ ਹੈ ਮਾਸ਼ਾਅੱਲਾ ਕੈਬਨਿਟ ਦਾ ਇਜਲਾਸ। ਅੱਛਾ, ਅਗਰ ਤੇ ਆਪ ਹੀ ਚਲੇ ਜਾਂਦੇ ਨੇ, ਪਹਿਲਾਂ ਤਾਂ ਜ਼ਿਹਨ 'ਚ ਰੱਖੋ ਕਿ ਬਾਜੀ ਦਾ ਜਿਹੜਾ ਨਵਾਂ ਜਹਾਜ਼ ਹੈ ਉਹਦੇ 'ਤੇ ਮੀਆਂ ਸਾਹਿਬ ਬਹਿ ਕੇ ਪਹੁੰਚੇ ਨੇ ਪਿੰਡੀ, ਔਰ ਪਿੰਡੀ ਤੋਂ ਫਿਰ ਪਿਓ ਧੀ ਜਿਹੜੇ ਨੇ ਦੋਵੇਂ ਉੱਤੇ ਬੜੀਆਂ ਲੰਮੀਆਂ ਚੌੜੀਆਂ ਗੱਡੀਆਂ ਦੇ ਨਾਲ ਪਹੁੰਚੇ ਨੇ ਮਰੀ ਦੇ ਵਿੱਚ, ਪੂਰਾ ਕੌਨਵਾਏ ਲੈ ਕੇ। ਚਲੋ ਆਪ ਚਲੇ ਗਏ, ਕੌਮ ਦਾ ਪੈਸਾ ਬਰਬਾਦ ਕਰ ਦਿੱਤਾ। ਉਹਨਾਂ ਕਿਹਾ ਨਹੀਂ, ਇੱਥੇ ਨਹੀਂ, ਮਜ਼ੀਦ ਚੁੱਕ ਪ੍ਰੋਗਰਾਮ ਰੱਖਣਾ। ਉਹਨਾਂ ਨੇ ਉੱਥੇ ਪੂਰੀ ਕੈਬਨਿਟ ਦਾ ਇਜਲਾਸ ਬੁਲਾਇਆ। ਇਸ ਤਰ੍ਹਾਂ ਗੌਰ ਨਾਲ ਸੁਣਨਾ ਤੁਸੀਂ, ਪੂਰੀ ਕੈਬਨਿਟ ਦਾ। ਜਦੋਂ ਕੈਬਨਿਟ ਦਾ ਇਜਲਾਸ ਹੋਏਗਾ ਤਾਂ IG ਨੇ ਵੀ ਜਾਣਾ ਹੈ, ਚੀਫ ਸੈਕਟਰੀ ਨੇ ਵੀ ਜਾਣਾ ਹੈ, ਬਿਊਰੋਕਰੇਟਸ ਨੇ ਵੀ ਜਾਣਾ ਹੈ, ਬਹੁਤ ਸਾਰਿਆਂ ਨੇ, ਅਤੇ ਨਾਲ ਪੂਰੀ ਕੈਬਨਿਟ ਨੇ ਜਾਣਾ ਹੈ, ਅਤੇ ਉਹਨਾਂ ਦੇ ਅੱਲੇ ਤੱਲਿਆਂ ਨੇ ਵੀ ਜਾਣਾ ਹੈ, ਜਿੰਨੇ ਮਸ਼ੀਰ ਵਜ਼ੀਰ ਨੇ ਉਹਨਾਂ ਸਾਰਿਆਂ ਨੇ। ਅਤੇ ਫਿਰ ਉੱਥੇ ਉਹਨਾਂ ਸਾਰਿਆਂ ਨੂੰ VIP ਟਰੀਟਮੈਂਟ ਵੀ ਚਾਹੀਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਰਹਿਣ ਨੂੰ ਜਗ੍ਹਾ ਵੀ ਚਾਹੀਦੀ ਹੈ, ਉਹਨਾਂ ਸਾਰਿਆਂ ਦੇ ਖਾਬੇ ਵੀ ਚਾਹੀਦੇ ਨੇ। ਮਤਲਬ ਇਹ ਟੱਬਰ ਜਿਹੜਾ ਹੈ, ਇਹਨੂੰ ਤੁਸੀਂ ਕੈਂਸਰ ਕਹਿ ਸਕਦੇ ਹੋ, ਇਸ ਤੋਂ ਘੱਟ ਵਾਲੀ ਬਿਮਾਰੀ ਨਹੀਂ ਕਹਿ ਸਕਦੇ ਜਿਹੜੀ ਇਹ ਪਾਕਿਸਤਾਨ ਨੂੰ ਲੱਗੀ ਹੈ। ਆਪ ਤੇ ਗਏ ਨੇ ਸਰਕਾਰੀ ਖਾਤੇ 'ਚ, ਆਪ ਤੇ ਅਯਾਸ਼ੀ ਕਰ ਰਹੇ ਨੇ ਸਰਕਾਰ ਦੇ ਪੈਸਿਆਂ 'ਚ। ਉਹਨਾਂ ਕਿਹਾ ਵੀ ਨਾਲ ਪੂਰੀ ਪੰਜਾਬ ਦੀ ਹਕੂਮਤ ਨੂੰ ਵੀ ਸਰਕਾਰ ਦੇ ਉੱਤੇ ਪਾ ਦੇਣਾ। ਅਤੇ ਮਰੀ ਦੇ ਵਿੱਚ ਇਹ ਹੁਣ ਅਗਰ ਤੁਸੀਂ ਇੱਥੇ ਗੱਲ ਕਰੋਗੇ ਨਾ, ਕੋਈ ਇਤਰਾਜ਼ ਕਰੋਗੇ, ਤਾਂ ਅਗਲੇ ਇਹ ਕਹਿਣਗੇ, ਉਹ ਜਿਸ ਤਰ੍ਹਾਂ ਉਹ ਪਿਛਲੇ ਦਿਨੋਂ ਤੇਲ ਵਧਿਆ ਸੀ ਨਾ, ਤਾਂ ਉਹਨਾਂ ਕਿਹਾ ਵੀ ਅਗਰ ਅਸੀਂ 150 ਰੁਪਈਆ ਵਧਾ ਦਿੰਦੇ ਫਿਰ ਤੁਸੀਂ ਕੀ ਕਰ ਲੈਣਾ ਸੀ। ਸ਼ਮਾਇਲਾ ਰਾਣਾ ਸਾਹਿਬਾ ਇਹਨਾਂ ਦੀ ਇੱਕ MNA ਨੇ, ਉਹਨਾਂ ਕਿਹਾ ਵੀ ਅਸੀਂ ਤਾਂ ਜੇ ਥੋੜ੍ਹਾ ਵਧਾਇਆ, 55 ਰੁਪਈਏ ਵਧਾਇਆ, ਜੇ 150 ਵਧਾ ਦਿੰਦੇ ਤਾਂ ਫਿਰ ਕੀ ਕਰਨਾ ਸੀ। ਉਹਨਾਂ ਨੂੰ ਵੀ ਨਹੀਂ ਸੀ ਪਤਾ। ਥੋੜ੍ਹੇ ਦਿਨਾਂ ਤੋਂ ਬਾਅਦ ਫਿਰ ਇਹਨਾਂ ਵਾਕਈ 150 ਵੀ ਵਧਾਇਆ, ਅਤੇ ਆਵਾਮ ਨੇ ਵਾਕਈ ਕੀ ਕਰ ਲਿਆ। ਹੁਣ ਅਗਰ ਇਹ ਬਹੁਤਾ ਇਤਰਾਜ਼ ਕਰਾਂਗੇ ਤਾਂ ਬਾਜੀ ਮਰੀਮ ਇਹ ਕਹੇਗੀ ਕਿ ਬਈ ਮੈਂ ਕੱਲ੍ਹ ਨੂੰ ਤੁਰਕੀ ਦੇ ਵਿੱਚ ਜਾ ਕੇ
ਜਾਂ ਮੈਂ ਦੁਬਈ ਦੇ ਵਿੱਚ ਜਾ ਕੇ ਆਪਣੀ ਕੈਬਨਿਟ ਦਾ ਇਜਲਾਸ ਉੱਥੇ ਬੁਲਾ ਲਿਆ, ਤੇ ਤੁਸੀਂ ਮੇਰਾ ਕੀ ਕਰ ਲੈਣਾ। ਅੱਛਾ, ਵੈਸੇ ਜਦੋਂ ਬੰਦੇ ਵਜ਼ੀਰ ਆਲਾ ਬਣਦੇ ਨਾ, ਉਦੋਂ ਅਕਸਰ ਉਹਨਾਂ ਦੇ ਖਿਆਲਾਤ ਇਹੋ ਜਿਹੇ ਹੁੰਦੇ ਨੇ ਵੀ ਉਹ ਬਾਹਰ ਜਾਣ ਮੁਲਕ ਤੇ ਉੱਥੇ ਜਾ ਕੇ ਫਿਰ ਕੰਮ ਸ਼ਮ ਕਰਨ। ਜਿਹੜਾ ਵੀ ਵਜ਼ੀਰ ਆਲਾ ਬਣਦਾ ਹੈ, ਮਤਲਬ ਪਤਾ ਨਹੀਂ ਇਹਨਾਂ ਨੂੰ ਕੀ ਲੱਗਦਾ ਹੈ ਵੀ ਆਵਾਮ ਬੇਵਕੂਫ ਹੈ ਜਾਂ ਇਹ ਬੇਵਕੂਫ ਨਹੀਂ, ਜਾਂ ਇਹਨਾਂ ਨੂੰ ਖੌਫ ਨਹੀਂ ਹੁੰਦਾ ਵੀ ਆਵਾਮ ਸਾਡੀ ਬਿਜ਼ਤੀ ਸ਼ਿਸਤੀ ਕਰੇਗੀ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਜਿਹੜੀਆਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਹਟਦੇ ਮੁੜਦੇ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ। ਉਹ ਇਹ ਹੈ ਕਿ ਆਪਣਾ ਜਿਹੜਾ ਸਾਡੇ ਦੋਸਤ ਨੇ, ਸੱਜਣ ਨੇ, ਮਿੱਤਰ ਨੇ, ਅਨਾਜ ਨੂੰ ਨੁਕਸਾਨ ਪਹੁੰਚਾਉਣ ਵਾਲੀ ਜਿਹੜੀ ਇੱਕ ਸ਼ਖਸੀਅਤ ਨੇ, ਤੁਹਾਨੂੰ ਸਮਝ ਆ ਹੀ ਗਿਆ ਹੋਏਗਾ, ਸੁਹੇਲ ਵੜਾਈਚ ਸਾਹਿਬ ਦੀ ਮੈਂ ਗੱਲ ਕਰਦਾ। ਉਹਨਾਂ ਨੇ ਨਵਾਂ ਬਿਆਨ ਦਾਗ ਦਿੱਤਾ। ਉਹਨਾਂ ਨੇ ਵੀ ਇਹ ਜਿਹੜੇ ਰਾਜਾ ਸ਼ੌਕਤ ਭੱਟੀ ਸਾਹਿਬ ਸਨ, ਇਹਨਾਂ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ ਜੀ ਚੁੱਕ ਪ੍ਰੋਗਰਾਮ ਹੀ ਉਹਨਾਂ ਨੇ ਰੱਖਿਆ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਫੀਲਡ ਮਾਰਸ਼ਲ ਸਾਹਿਬ ਦਾ ਅਸੀਂ ਚੁੱਕ ਪ੍ਰੋਗਰਾਮ ਨਹੀਂ ਕਰਾਂਗੇ, ਇਹ ਰਾਜਾ ਸ਼ੌਕਤ ਭੱਟੀ ਵਗੈਰਾ ਤੇ ਮਰੀਮ ਸਾਹਿਬਾ ਦਾ ਕਰ ਰਹੇ ਨੇ, ਇੱਥੋਂ ਕੀ ਲੱਭਣਾ। ਉਹਨਾਂ ਕਿਹਾ ਸਿੱਧੀ ਉੱਥੇ ਆਪਣੀ ਜਿਹੜੀ ਲਾਈਨ ਹੈ ਉਹ ਸਿੱਧੀ ਉੱਤੇ ਮਿਲਾਓ। ਉਹਨਾਂ ਕਿਹਾ ਜੀ ਫੀਲਡ ਮਾਰਸ਼ਲ ਨੇ ਹੁਣ ਤੱਕ ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਕਾਨੂੰਨ ਦੇ ਖਿਲਾਫ ਹੋਵੇ, ਆਈਨ ਦੇ ਖਿਲਾਫ ਹੋਵੇ। ਉਹਨਾਂ ਕਿਹਾ ਕੋਈ ਆਈਨ ਦੀ ਖਿਲਾਫ ਵਰਜ਼ੀ ਨਹੀਂ। ਮਤਲਬ ਫੀਲਡ ਮਾਰਸ਼ਲ ਸਾਹਿਬ ਨੇ ਜਿਹੜੀਆਂ ਅਦਾਲਤਾਂ ਲੁੱਟੀਆਂ ਨੇ, ਜਿਹੜੀ ਇਸਤਸਨਾ ਲਈ ਹੈ, ਜੋ ਕੁਝ ਉਹਨਾਂ ਕੀਤਾ ਇਹਨਾਂ ਦੇ ਹਿਸਾਬ ਨਾਲ ਉਹ ਬਿਲਕੁਲ ਕਾਨੂੰਨੀ ਹੈ। ਅੱਛਾ, ਇਹ ਸਾਰੀ ਉਮਰ ਸਾਨੂੰ ਸੁਹੇਲ ਵੜਾਈਚ ਸਾਹਿਬ ਜਿਹੜੇ ਸਾਡੇ ਸੱਜਣ ਨੇ, ਮਿੱਤਰ ਨੇ, ਇਹ ਸਾਨੂੰ ਇਹੀ ਦੱਸਦੇ ਰਹੇ ਵੀ ਮੈਂ ਬੜਾ ਜਮਹੂਰੀਅਤ ਪਸੰਦ ਹੈ। ਸਾਨੂੰ ਫਿਰ ਇਹ ਵੀ ਦੱਸਦੇ ਰਹੇ ਕਿ ਭੁੱਟੋ ਸਾਹਿਬ ਨੂੰ ਫਾਂਸੀ ਜਿਹੜੀ ਹੈ ਉਹ ਗਲਤ ਲੱਗੀ ਸੀ। ਜਿਹੜੇ ਉਸ ਵੇਲੇ ਦੇ ਸੁਹੇਲ ਵੜਾਈਚ ਸਾਹਿਬ ਸਨ ਨਾ, ਉਦੋਂ ਵੀ ਕੋਈ ਅਨਾਜ ਨੂੰ ਨੁਕਸਾਨ ਪਹੁੰਚਾਉਂਦਾ ਹੀ ਹੋਏਗਾ ਦੋਸਤ। ਉਦੋਂ ਵੀ ਜਿਹੜੇ ਉਸ ਵੇਲੇ ਦੇ ਸੁਹੇਲ ਵੜਾਈਚ ਸਾਹਿਬ ਸਨ, ਉਹ ਜਨਰਲ ਜ਼ਿਆਉਲ ਹੱਕ ਨੂੰ ਵੀ ਇਹੀ ਕਹਿੰਦੇ ਸਨ ਵੀ ਜਨਾਬ ਟੰਗ ਦਿਓ ਭੁੱਟੋ ਸਾਹਿਬ ਨੂੰ, ਬਿਲਕੁਲ ਆਈਨੀ ਕੰਮ ਕਰ ਰਹੇ ਹੋ। ਕਿਉਂਕਿ ਜਿਹੜਾ ਜ਼ਿਆਉਲ ਹੱਕ ਨੇ ਵੀ ਸਜ਼ਾ ਦਿੱਤੀ ਸੀ, ਸਜ਼ਾਏ ਮੌਤ, ਉਹ ਅਦਾਲਤ ਤੋਂ ਹੀ ਦਵਾਈ ਸੀ ਨਾ। ਪਹਿਲਾਂ ਅਦਾਲਤਾਂ ਨੂੰ ਲੁੱਟਿਆ ਸੀ, ਜਿਵੇਂ ਆਸਿਮ ਮੁਨੀਰ ਸਾਹਿਬ ਨੇ ਲੁੱਟਿਆ, ਉਸ ਤੋਂ ਬਾਅਦ ਸਜ਼ਾ ਦਵਾ ਦਿੱਤੀ ਸੀ। ਫਿਰ ਅਗਰ ਉਸ ਟੈਕਨੀਕਲ ਤਰੀਕੇ ਨਾਲ ਵੇਖਿਆ ਜਾਏ ਤਾਂ ਉਹ ਵੀ ਅਦਾਲਤ ਨੇ ਫਾਂਸੀ ਦਿੱਤੀ ਸੀ, ਜਨਰਲ ਜ਼ਿਆਉਲ ਹੱਕ ਨੇ ਤਾਂ ਨਹੀਂ ਸੀ ਦਿੱਤੀ। ਉਸ ਹਿਸਾਬ ਨਾਲ ਤਾਂ ਫਿਰ ਜਨਰਲ ਜ਼ਿਆਉਲ ਹੱਕ ਨੇ ਵੀ ਕੋਈ ਗੈਰ ਆਈਨੀ ਕੰਮ ਨਹੀਂ ਸੀ ਕੀਤਾ, ਜਿਹਦੇ ਉੱਤੇ ਆਪਣੀ ਦੁਕਾਨਦਾਰੀ ਵੇਚਦੇ ਰਹੇ ਨੇ ਸਾਰਾ ਟਾਈਮ ਸੁਹੇਲ ਵੜਾਈਚ ਸਾਹਿਬ। ਇਹ ਬਸ ਹੁਣ ਇਹ ਬੰਦਿਆਂ ਨੂੰ ਸਮਝ ਕੋਈ ਨਹੀਂ ਆਉਂਦੀ। ਕੱਲ੍ਹ ਵਸੀਮ ਅਬਾਸ ਸਾਹਿਬ ਲੱਗੇ ਸਨ, ਅੱਜ ਫਿਰ ਸੁਹੇਲ ਵੜਾਈਚ ਸਾਹਿਬ ਲੱਗੇ ਨੇ, ਉਸ ਤੋਂ ਪਹਿਲੇ ਸੁਹੇਲ ਅਹਿਮਦ ਸਾਹਿਬ ਲੱਗੇ ਨੇ। ਪਤਾ ਨਹੀਂ ਆਵਾਮ ਨੂੰ ਕਮਤਰ ਸਮਝਦੇ ਨੇ, ਬੇਵਕੂਫ ਸਮਝਦੇ ਨੇ। ਜਿਹੜਾ ਪਹਿਲਾਂ ਸੌਦਾ ਮਸਾਲਾ ਵੇਚਦੇ ਰਹੇ ਨੇ ਪਹਿਲਾਂ ਬੜੇ ਸਾਲ, ਇਹਨਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਵੀ ਆਵਾਮ ਉੱਥੇ ਹੀ ਖਲੋਤੀ ਹੈ। ਔਰ ਆਵਾਮ ਉਸੇ ਤਰੀਕੇ ਦੇ ਨਾਲ, ਮਤਲਬ ਜਿੱਥੇ 15-20 ਸਾਲ 30 ਸਾਲ ਪਹਿਲਾਂ ਆਵਾਮ ਖਲੋਤੀ ਸੀ, ਉੱਥੇ ਖਲੋਤੀ। ਮਤਲਬ ਇਹਨਾਂ ਨੂੰ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਜੋ ਜਿਸ ਤਰ੍ਹਾਂ ਅਦਾਲਤਾਂ ਲੁੱਟੀਆਂ, ਪੂਰੇ ਦਾ ਪੂਰਾ ਸਿਸਟਮ ਲੁੱਟ ਲਿਆ ਆਸਿਮ ਮੁਨੀਰ ਸਾਹਿਬ ਨੇ, ਕੋਈ ਕਾਨੂੰਨ ਪਾਕਿਸਤਾਨ 'ਚ ਰਹਿ ਨਹੀਂ ਗਿਆ। ਉਹ ਕਹਿੰਦੇ ਨੇ ਕੋਈ ਗੈਰ ਆਈਨੀ ਕੰਮ ਉਹਨਾਂ ਨੇ ਕੀਤਾ ਹੀ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ ਸਾਡੇ ਜਿਹੜੇ ਮਾਸ਼ਾਅੱਲਾ ਜਾਵੇਦ ਚੌਧਰੀ ਸਾਹਿਬ ਨੇ, ਉਹ ਮੈਦਾਨ 'ਚ ਆਏ ਨੇ। ਤੁਹਾਨੂੰ ਪਤਾ ਵੀ ਉਹ ਪਿੱਛੇ ਰਹਿੰਦੇ ਨਹੀਂ। ਤਾਬਿਸ਼ ਹਾਸ਼ਮੀ ਸਾਹਿਬ ਬਹੁਤ ਮਾਰੂਫ ਕਾਮੇਡੀਅਨ ਨੇ ਆਪਣਾ ਕਰਾਚੀ ਤੋਂ, ਔਰ ਬੜੇ ਮੰਨੇ ਪਰਮੰਨੇ ਪ੍ਰੋਗਰਾਮ ਕਰਦੇ ਨੇ ਅੱਜ ਕੱਲ੍ਹ ਉਹ Jio TV ਦੇ ਉੱਤੇ। ਉਹਨਾਂ ਦੇ ਕੋਲੋਂ ਕਿਸੇ ਨੇ ਆ ਜਿਹੜਾ ਪਾਕਿਸਤਾਨ ਸਾਲਸੀ ਕਰਨ ਡਿਆ ਅਮਰੀਕਾ ਔਰ ਈਰਾਨ ਦੇ ਦਰਮਿਆਨ, ਇਹਦੇ 'ਤੇ ਉਹਨਾਂ ਕੋਲੋਂ ਕਿਸੇ ਨੇ ਪੁੱਛ ਲਿਆ ਕਿ ਜਨਾਬ ਤੁਹਾਡਾ ਕੀ ਖਿਆਲ ਹੈ। ਉਹਨਾਂ ਨੇ ਕਿਹਾ ਵੀ ਸਾਡਾ ਉਹੀ ਹੈ, ਅਸੀਂ ਮਹੱਲੇ ਦੇ ਉਹ ਮੁੰਡੇ ਹਾਂ, ਅਸੀਂ ਮਹੱਲੇ ਦੇ ਉਹ ਨੌਜਵਾਨ ਮੁੰਡੇ ਹਾਂ ਜਿਹੜੇ ਸਾਰੇ ਮਹੱਲੇ ਦੇ ਫੱਡੇ ਠੀਕ ਕਰਵਾ ਰਹੇ ਨੇ, ਜਿਨ੍ਹਾਂ ਦਾ ਹੋਰ ਕੋਈ ਖਾਸ ਕੰਮ ਨਹੀਂ ਹੁੰਦਾ, ਕੋਈ ਨੌਕਰੀ ਸ਼ੌਕਰੀ ਕੰਮਕਾਰ ਨਹੀਂ ਹੁੰਦਾ, ਬਸ ਵਿਹਲੇ ਬੈਠੇ ਹੁੰਦੇ ਨੇ ਮਹੱਲੇ 'ਚ। ਅਤੇ ਜਿਹਦੀ ਆਪਸ 'ਚ ਲੜਾਈ ਹੁੰਦੀ, ਉਹਨਾਂ ਦੀ ਮਤਲਬ ਉਹਨਾਂ ਦਾ ਫੱਡਾ ਉਹਨਾਂ ਨੇ ਠੀਕ ਕਰਵਾਉਣਾ ਹੁੰਦਾ। ਜਿਹੜੇ ਉਹ ਵਿਹਲੇ ਚੌਧਰੀ ਹੁੰਦੇ ਨੇ, ਉਹਨਾਂ ਨੇ ਕਿਹਾ ਸਾਡੀ ਹਾਲਤ ਉਹ ਮਹੱਲੇ ਦੇ ਮੁੰਡਿਆਂ ਤਰ੍ਹਾਂ, ਜਿਨ੍ਹਾਂ ਨੇ ਆਪਣੇ ਕੋਲ, ਜਿਨ੍ਹਾਂ ਦੇ ਕੋਲ ਕੋਈ ਕੰਮ ਨਹੀਂ, ਲੇਕਿਨ ਦੁਨੀਆ ਦੇ ਉਹ ਫੱਡੇ ਠੀਕ ਕਰਵਾਉਂਦੇ ਨੇ। ਹਾਂ, ਸਾਡੇ ਆ ਮਹਿੰਗਾਈ ਵਗੈਰਾ ਹੈ, ਆਵਾਮ ਵਿਚਾਰੀ ਰੁਲਣ ਡਈ ਹੈ, ਜ਼ਲੀਲ ਹੋਣ ਡਈ, ਲੇਕਿਨ ਉਹਦੇ ਨਾਲ ਸਾਨੂੰ ਐਡਾ ਕੋਈ ਮਸਲਾ ਨਹੀਂ, ਬੇਰੁਜ਼ਗਾਰੀ ਨਾਲ, ਦੂਜੀਆਂ ਚੀਜ਼ਾਂ ਨਾਲ। ਅਸੀਂ ਬਸ ਲੋਕਾਂ ਦੇ ਫੱਡੇ ਠੀਕ ਕਰਾਉਣੇ, ਅਤੇ ਉਹਦੀ ਵਜ੍ਹਾ ਤੋਂ ਅਸੀਂ ਕਹਿੰਦੇ ਬਈ ਸਾਨੂੰ ਸਾਰੇ ਮੰਨੋ, ਸਾਨੂੰ ਸਾਰੇ ਚੌਧਰੀ ਮੰਨੋ। ਅੱਛਾ, ਇਹ ਉਹਨਾਂ ਬਿਆਨ ਦੇ ਦਿੱਤਾ। ਉਸ ਤੋਂ ਬਾਅਦ ਜਿਹੜੇ ਲਿਫਾਫੇ ਨੇ ਉਹ ਉਹਨਾਂ 'ਤੇ ਛੁੱਟ ਪਏ। ਅੱਛਾ, ਇੱਥੋਂ ਜ਼ਰਾ ਜ਼ਿਹਨ 'ਚ ਇਹ ਵੀ ਰੱਖਣਾ ਕਿ ਜਿਹੜੇ ਤਾਬਿਸ਼ ਹਾਸ਼ਮੀ ਸਾਹਿਬ ਨੇ ਨਾ, ਉਹਨਾਂ ਨੂੰ ਹਾਲਾਂਕਿ ਕੋਈ ਚਲੋ 7 ਤੇ ਨਹੀਂ 1-2 ਖੂਨ ਮਾਫ ਹੋ ਜਾਣੇ ਸਨ। ਉਹਦੀ ਵਜ੍ਹਾ ਉਹ Jio TV 'ਤੇ ਕੰਮ ਕਰਦੇ ਨੇ। ਲਿਫਾਫੇ ਅਮੂਮੀ ਤੌਰ 'ਤੇ Jio ਵਾਲੇ ਬੰਦੇ ਨੂੰ ਘੱਟ ਹੀ ਪੈਂਦੇ ਨੇ, ਲੇਕਿਨ ਤਾਬਿਸ਼ ਹਾਸ਼ਮੀ ਸਾਹਿਬ ਨੇ ਕਿਉਂਕਿ ਗੱਲ ਇੰਨੀ ਸੱਚੀ ਕਰ ਦਿੱਤੀ ਜਾਂ ਖਰੀ ਕਰ ਦਿੱਤੀ ਕਿ ਲਿਫਾਫਿਆਂ ਨੂੰ ਤਾਂ ਤੁਹਾਨੂੰ ਪਤਾ ਹੈ ਕਿ ਮੇਰਾ ਮਤਲਬ ਹੈ ਕਿ ਫਿਰ ਅਫਾਰਾ ਹੋ ਗਿਆ। ਉਹਨਾਂ ਨੇ ਕਿਹਾ ਇਹਨਾਂ ਨੂੰ ਕਿਸ ਤਰ੍ਹਾਂ ਛੱਡ ਦਈਏ। ਲਿਫਾਫੇ ਚੜ੍ਹ ਗਏ ਜਨਾਬ ਜਾਵੇਦ ਹਾਸ਼ਮੀ ਸਾਹਿਬ 'ਤੇ, ਇੱਕ ਤੇ ਅੱਧਾ। ਹਰ ਲਿਫਾਫੇ ਨੇ ਜਿੰਨੇ ਵੀ ਲਿਫਾਫੇ ਸਹਾਫੀ ਨੇ, ਉਹਨਾਂ ਨੇ ਕਿਹਾ ਜੀ ਕਿ ਇਹ ਤਾਬਿਸ਼ ਹਾਸ਼ਮੀ ਸਾਹਿਬ ਨੇ ਤਾਂ ਬਹੁਤ ਕੋਈ ਗੁਨਾਹ ਕਬੀਰਾ ਕਰ ਦਿੱਤਾ, ਬੜਾ ਜ਼ੁਲਮ ਕਰ ਦਿੱਤਾ। ਇਹ ਇਹਨਾਂ ਨੇ ਕਿਉਂ ਕਹਿ ਦਿੱਤਾ ਵੀ ਅਸੀਂ ਮਹੱਲੇ ਦੇ ਉਹਨਾਂ ਮੁੰਡਿਆਂ ਵਰਗੇ ਹਾਂ ਜਿਨ੍ਹਾਂ ਦਾ ਆਪਣਾ ਕੋਈ ਕੰਮਕਾਰ ਨਹੀਂ ਹੁੰਦਾ, ਲੇਕਿਨ ਉਹ ਬਸ ਦੂਜਿਆਂ ਦੇ ਫੱਡੇ ਸੋਲਵ ਕਰਵਾਉਂਦੇ ਨੇ। ਉਹਦੇ 'ਤੇ ਜੇਦਾ ਜੀ ਵੀ ਮੈਦਾਨ 'ਚ ਆਏ। ਤੁਹਾਨੂੰ ਪਤਾ ਹੈ ਕਿ ਜੇਦਾ ਜੀ ਤਾਂ ਪਿੱਛੇ ਰਹਿ ਨਹੀਂ ਸਕਦੇ। ਜੇਦਾ ਜੀ ਨੇ ਆ ਕੇ ਕਿਹਾ ਕਿ ਤਾਬਿਸ਼ ਹਾਸ਼ਮੀ ਕਾਮੇਡੀਅਨ ਨੇ ਅਤੇ ਇਹਨਾਂ ਨੂੰ ਸੰਜੀਦਾ ਅਮੂਰ ਦੇ ਉੱਤੇ ਤਜਜ਼ੀਆ ਨਹੀਂ ਕਰਨਾ ਚਾਹੀਦਾ, ਨਾ ਹੀ ਉਹਨਾਂ ਦੇ ਕੋਲੋਂ ਕਰਵਾਉਣਾ ਚਾਹੀਦਾ। ਇਸ ਤਰ੍ਹਾਂ ਗੌਰ ਨਾਲ ਸੁਣਨਾ ਤੁਸੀਂ ਜੇਦਾ ਜੀ ਦੀ ਗੱਲ।
ਉਹਨਾਂ ਕਿਹਾ ਤਾਬਸ਼ ਹਾਸ਼ਮੀ ਸਾਹਿਬ ਦੇ ਕੋਲੋਂ ਇੰਝ ਹੀ ਹੈ ਜਿਵੇਂ ਇੰਜੀਨੀਅਰ ਦੇ ਕੋਲੋਂ ਆਪਰੇਸ਼ਨ ਕਰਵਾ ਲਓ। ਜੇਦਾ ਜੀ ਨੇ ਕਿਹਾ ਵੀ ਜਿਸ ਤਰ੍ਹਾਂ ਇੰਜੀਨੀਅਰ ਦੇ ਕੋਲੋਂ ਆਪਰੇਸ਼ਨ ਕਰਵਾ ਲਓ, ਤਾਬਸ਼ ਹਾਸ਼ਮੀ ਸਾਹਿਬ ਕਾਮੇਡੀਅਨ ਨੇ ਤੇ ਉਹਨਾਂ ਦੇ ਕੋਲੋਂ ਸੰਜੀਦਾ ਅਮੂਰ ਦੇ ਉੱਤੇ ਤਜਜ਼ੀਆ ਨਾ ਕਰਾਓ। ਇਹ ਜ਼ਰਾ ਪਹਿਲਾਂ ਤਾਂ ਤੁਸੀਂ ਉਹ ਸੰਜੀਦਾ ਅਮੂਰ ਵੇਖਣੇ ਨੇ ਜਿਹੜੇ ਮਾਸ਼ਾਅੱਲਾ ਜੇਦਾ ਜੀ ਜਿਨ੍ਹਾਂ ਦੇ ਉੱਤੇ ਤਜਜ਼ੀਆ ਐਸੇ ਬੜਾ ਸੰਜੀਦਾ ਮਾਮਲੇ ਦੇ ਉੱਤੇ ਤਜਜ਼ੀਆ ਕਰ ਰਹੇ ਸਨ। ਕੋਈ PTI ਦਾ ਸੋਸ਼ਲ ਮੀਡੀਆ ਦਾ ਬਿਆਨੀਆਂ, ਟਵਿੱਟਰ ਕਿਸ ਤਰ੍ਹਾਂ ਹੁੰਦੇ ਨੇ, ਦੂਸਰੀਆਂ ਚੀਜ਼ਾਂ ਕਿਸ ਤਰ੍ਹਾਂ ਹੁੰਦੀਆਂ ਨੇ, ਇਹ ਪੂਰੇ ਇੱਕ ਸੰਜੀਦਾ ਮਾਮਲੇ ਦੇ ਉੱਤੇ ਜੇਦਾ ਜੀ ਨੇ ਕੀ ਤਬਾਦਲਾ ਖਿਆਲ ਕੀਤਾ ਸੀ, ਉਹ ਜ਼ਰਾ ਇੱਕ ਨਜ਼ਰ ਵੇਖੋ। जब वो पीछे हटे तो अंदर से फिर उसके लॉक खुलने शुरू हुए, क्लिक 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 की आवाजें आई और उसके बाद फिर दरवाजा आहिस्ता से खुला क्री करके, क्योंकि उसकी वजह दरवाजा टेढ़ा हो गया था। और जब दरवाजा खुल गया तो उसके बाद जब वो पीछे हटे, ਵੇਖ ਲਿਆ ਜੀ, ਇਹ ਉਹ ਸੰਜੀਦਾ ਤਬਸਰੇ ਨੇ ਜਿਹੜੇ ਜੇਦਾ ਜੀ ਖੁਦ ਫਰਮਾਉਂਦੇ ਨੇ ਔਰ ਉਹ ਕਹਿ ਰਹੇ ਨੇ ਕਿ ਤਾਬਸ਼ ਹਾਸ਼ਮੀ ਜਿਹੜਾ ਉਹਦੇ ਕੋਲੋਂ ਜਿਹੜੇ ਨਾ ਤਬਸਰੇ ਨਾ ਕਰਵਾਓ, ਬਲਕਿ ਸਿਰਫ ਮੇਰੇ ਕੋਲੋਂ ਤਬਸਰੇ ਕਰਵਾਓ। ਮੈਂ ਇਹੋ ਜਿਹੇ ਸੰਜੀਦਾ ਕੜਿਕ ਕੜਿਕ ਵਾਲੇ ਜਿਹੜੇ ਨੇ ਨਾ ਉਹ ਮੈਂ ਸੰਜੀਦਾ ਤਬਸਰੇ ਕਰਾਂਗਾ। ਹਾਲਾਂਕਿ ਜੇਦਾ ਜੀ ਨੂੰ ਵੈਸੇ ਹੀ ਵੇਖੋ, ਜੇਦਾ ਜੀ ਬੋਲਣ ਨਾਮ ਹੀ ਜਦੋਂ ਬੋਲਦੇ ਨੇ ਫਿਰ ਤਾਂ ਪੱਕੀ ਗੱਲ ਹੋ ਜਾਂਦੀ, ਲੇਕਿਨ ਨਾਮ ਮਤਲਬ ਨਾਮ ਹੀ ਬੋਲਣ ਵੈਸੇ ਹੀ ਵੇਖੋ ਤਾਂ ਇੰਝ ਹੀ ਲੱਗਦਾ ਵੀ ਉਹ ਕੋਈ ਕਾਮੇਡੀ ਕਰਨ ਲੱਗੇ ਨੇ, ਲੇਕਿਨ ਉਹ ਕਾਮੇਡੀ ਨਹੀਂ ਕਰਦੇ। ਨਾਲ ਤੁਹਾਨੂੰ ਪਤਾ ਮਾਜੂਨ ਵਗੈਰਾ ਸਾਰੀਆਂ ਚੀਜ਼ਾਂ ਉਹ ਵੀ ਵੇਚ ਵੂਚ ਲੈਂਦੇ ਨੇ, ਕਿਸੇ ਵੇਲੇ ਆਪ ਵੀ ਖਾ ਲੈਂਦੇ ਨੇ ਕੁਛ ਤਾਂ ਬਹੁਤਾ, ਉਹ ਫਿਰ ਸਿਰ ਨੂੰ ਚੜ੍ਹ ਜਾਂਦਾ ਤੇ ਫਿਰ ਇਹੋ ਜਿਹੀਆਂ ਗੱਲਾਂ ਕਰਦੇ ਨੇ। ਅਤੇ ਹੁਣ ਜ਼ਰਾ ਵੇਖੋ ਵੀ ਉਹ ਆਉਂਦੇ ਨਾ ਪੰਜਾਬੀ 'ਚ ਵੀ ਛੱਜ ਤੇ ਬੋਲੇ ਛਾਣਨੀ ਕਿਵੇਂ ਬੋਲੇ, ਜਿਹਦੇ ਵਿੱਚ ਆਪ ਇੰਨੀਆਂ ਮੋਰੀਆਂ ਨੇ, ਉਹ ਦੂਸਰੇ ਦੀ ਮੋਰੀ ਦੇ ਉੱਤੇ ਜਾਂ ਦੂਸਰੇ ਦੇ ਸੁਰਾਖ ਦੇ ਉੱਤੇ ਕੀ ਗੱਲ ਕਰੇ। ਅਤੇ ਬਹਰਹਾਲ ਇਹ ਹੁਣ ਜੇਦਾ ਜੀ ਦੇ ਮੇਰਾ ਮਤਲਬ ਜਿਹੜੇ ਅਕਵਾਲੇ ਜ਼ਰੀ ਨੇ ਉਹਨਾਂ ਦਾ ਮੁਕਾਬਲਾ ਤਾਂ ਕੋਈ ਨਹੀਂ ਕਰ ਸਕਦਾ, ਲੇਕਿਨ ਇਹ ਵੇਖ ਲਓ ਵੀ ਉਹ ਤਾਬਸ਼ ਹਾਸ਼ਮੀ ਸਾਹਿਬ ਨੂੰ ਸਪੇਸ ਨਹੀਂ ਦੇ ਰਹੇ। ਅੱਛਾ, ਕੱਲ੍ਹ ਪਰਸੋਂ ਜਿਹੜੀ ਗੱਲ ਹੋਈ ਸੀ ਵਸੀਮ ਅਬਾਸ ਸਾਹਿਬ ਨੇ ਜਿਹੜੀ ਕੀਤੀ, ਉਸ ਤੋਂ ਪਹਿਲੇ ਸੁਹੇਲ ਅਹਿਮਦ ਸਾਹਿਬ ਨੇ ਕੀਤੀ, ਉਹਦੇ 'ਤੇ ਜੇਦਾ ਜੀ ਨੇ ਕੋਈ ਗੱਲ ਨਹੀਂ ਕੀਤੀ ਕਿ ਸੁਹੇਲ ਅਹਿਮਦ ਸਾਹਿਬ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ, ਵਸੀਮ ਅਬਾਸ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ, ਸ਼ਾਹਿਦ ਅਫਰੀਦੀ ਕੋਈ ਗੱਲ ਕਰੇ, ਜਿਹੜਾ ਮਰਜ਼ੀ ਕੋਈ ਹੋਰ ਕਰੇ, ਇਮਰਾਨ ਖਾਨ ਦੇ ਖਿਲਾਫ ਗੱਲ ਹੋਵੇ ਜਾਂ ਪਾਕਿਸਤਾਨੀ ਆਵਾਮ ਦੇ ਖਿਲਾਫ ਗੱਲ ਹੋਵੇ, ਤੇ ਜੇਦਾ ਜੀ ਬਿਲਕੁਲ ਉਹਦਾ ਮੁਕੰਮਲ ਹਿੱਸਾ ਨੇ। ਲੇਕਿਨ ਅਗਰ ਕੋਈ ਐਸੀ ਸਾਈਡ ਦੀ ਗੱਲ ਹੋ ਜਾਏ ਜਿੱਥੋਂ ਮੇਰਾ ਮਤਲਬ ਹੈ ਕਿ ਜੇਦਾ ਜੀ ਨੂੰ ਇੰਸਟਰਕਸ਼ਨ ਆਉਣੀ ਹੈ ਵੀ ਪੈ ਜਾਓ, ਅਤੇ ਉੱਥੋਂ ਜੇਦਾ ਜੀ ਨੇ ਪੈ ਜਾਣਾ ਫਿਰ ਕੜਿਕ ਕੜਿਕ ਕਰਕੇ, ਅਤੇ ਆਖਣਾ ਵੀ ਇਹ ਜੀ ਤੇ ਕਾਮੇਡੀਅਨ ਹੈ, ਇੰਨੇ ਇਹਦੇ 'ਤੇ ਕਿਉਂ ਗੱਲ ਕਰ ਦਿੱਤੀ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।